ਕਰ ਕੀ ਰਹੇ ਹੋ ਜੀ ਮਾਰਕੀਟ? ਮਾਰਕੀਟ ਸਮਾਨ ਲੈਣ ਆਇਆ ਜੀ। ਕੀ ਸਮਾਨ ਲੈ ਕੇ ਆਏ? ਮੋਬਾਈਲ ਸਪੇਅਰ ਪਾਰਟ। ਸਪੇਅਰ ਪਾਰਟ ਲੈ ਕੇ ਜਾ ਰਹੇ ਹੋ ਮੋਬਾਈਲਾਂ ਦੇ? ਹਾਂਜੀ ਮੋਬਾਈਲਾਂ ਦਾ ਕੰਮ ਕਰਦੇ ਹੋ? ਹਾਂਜੀ ਮੋਬਾਈਲਾਂ ਦਾ ਕੰਮ ਕਰਦਾ। ਦੁਨੀਆ 'ਚ ਜੰਗਾਂ ਲੱਗ ਗਈਆਂ ਨੇ, ਮੋਬਾਈਲ ਵੀ ਮਹਿੰਗੇ ਹੋਏ ਨੇ। ਮੋਬਾਈਲ ਭਾਵੇਂ ਮਹਿੰਗੇ ਹੀ ਮਹਿੰਗੇ ਨੇ, ਹੋਰ ਕੀ ਕਰੇ ਦੁਨੀਆ, ਆਵਾਮ ਕੀ ਕਰ ਸਕਦੀ। ਮੋਬਾਈਲ ਇਹਨਾਂ ਨੇ ਮਹਿੰਗਾ, ਸਸਤਾ ਸੈਕਿੰਡ ਹੈਂਡ ਮੋਬਾਈਲ ਲੈਣ ਜਾਓ ਤੇ ਇਹਨਾਂ ਦਾ ਮਹਿੰਗਾ ਮੋਬਾਈਲ ਹੈ। ਬੰਦਾ ਗਰੀਬ ਬੰਦਾ ਕੀ ਕਰ ਸਕਦਾ, ਉਹ ਤੇ 2 ਵਕਤ ਦੀ ਰੋਟੀ ਵੀ ਨਹੀਂ ਛੇਤੀ ਖਾ ਸਕਦਾ। ਪੈਟਰੋਲ ਇੰਨਾ ਮਹਿੰਗਾ, ਡੀਜ਼ਲ ਇੰਨਾ ਮਹਿੰਗਾ, ਗੈਸ ਜਾਂਦੀ, ਬੱਤੀ ਇੰਨੀ ਜਾਂਦੀ। ਇੱਥੇ ਗਰੀਬ ਬੰਦਾ, ਸਾਡੇ ਤੋਂ ਗਰੀਬ ਬੰਦਾ ਕੀ ਕਰੇਗਾ? ਅਮੀਰ ਬੰਦੇ ਬੈਠ ਕੇ ਘਰ ਆਰਾਮ ਨਾਲ ਰੋਟੀ ਖਾ ਲੈਣਾ, ਅਸੀਂ ਕੀ ਕਰ ਸਕਦੇ? ਕੁਛ ਵੀ ਨਹੀਂ ਕਰ ਸਕਦੇ। ਅੱਛਾ, ਤੁਸੀਂ ਇੰਨੇ ਸਾਰੇ ਮਸਲੇ ਗਿਣਵਾ ਦਿੱਤੇ ਨੇ, ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਨੇ ਪਰੇਸ਼ਾਨ ਕੀਤਾ? ਸਭ ਤੋਂ ਜ਼ਿਆਦਾ ਪਰੇਸ਼ਾਨ ਸਬਜ਼ੀ ਪੈਟਰੋਲ ਦਾ ਹੀ ਹੈਗਾ। ਪੈਟਰੋਲ ਮਹਿੰਗਾ ਹੈਗਾ। ਪੈਟਰੋਲ ਦਾ ਰੇਟ ਘਟ ਜਾਵੇ ਤਾਂ ਸਾਰੀ ਦੁਨੀਆ ਦਾ ਰੇਟ ਸਹੀ ਹੋ ਜਾਂਦਾ, ਹਰ ਇੱਕ ਚੀਜ਼ ਦਾ ਰੇਟ ਘਟ ਜਾਏਗਾ। ਕਿੰਨਾ ਪੈਟਰੋਲ ਦਾ ਫਰਕ ਆਇਆ ਜੀ ਹੁਣ? ਪੈਟਰੋਲ ਦਾ ਤਾਂ ਹਲੇ ਫਰਕ ਕੋਈ ਵੀ ਨਹੀਂ ਆ, 330 ਰੁਪਏ ਲੀਟਰ ਹੈਗਾ। ਨਹੀਂ, ਇਹ ਮਹਿੰਗਾ ਹੋਣ ਤੋਂ ਪਹਿਲੇ ਤੇ ਹੁਣ ਕਿੰਨੇ ਰੁਪਏ ਵਧੇ ਨੇ ਜੇਬ ਤੇ ਖਰਚਾ ਤੁਹਾਡਾ? ਜੇਬ ਤੋਂ ਖਰਚਾ 150 ਰੁਪਏ, 100 ਰੁਪਏ ਦਾ ਫਰਕ ਪਿਆ ਜੀ। ਅੱਛਾ, ਡੇਲੀ ਦਾ ਵੱਧ ਗਿਆ ਤੁਹਾਡਾ। ਹਾਂਜੀ। ਬਿਜਲੀ ਦਾ ਬਿੱਲ ਕਿੰਨਾ ਆਇਆ ਜੀ ਇਸ ਦਫਾ? ਬਿਜਲੀ ਦਾ ਬਿੱਲ ਸਬਜ਼ੀ ਕਦੀ 5000 ਆਉਂਦਾ, ਕਦੀ 10000 ਆਉਂਦਾ। ਇਸ ਮਹੀਨੇ ਕਿੰਨਾ ਆਇਆ ਜੀ? ਇਸ ਮਹੀਨੇ ਆਇਆ 8000 ਰੁਪਏ। ਇਸ ਤੋਂ ਪਿਛਲੇ ਮਹੀਨੇ? ਇਸ ਤੋਂ ਪਿਛਲੇ ਮਹੀਨੇ 5000 ਆਇਆ। ਬੱਤੀ ਘੱਟ ਹੀ ਇਸਤੇਮਾਲ ਹੁੰਦੀ, ਬਿੱਲ ਇਹਨਾਂ ਨਾਲ ਜ਼ਿਆਦਾ ਆਉਂਦਾ। ਲਾਈਟ ਜ਼ਿਆਦਾ 1.5-2 ਘੰਟੇ ਚਲੀ ਜਾਂਦੀ, ਕਦੇ ਸਾਰਾ ਦਿਨ ਲਾਈਟ ਚਲੀ ਜਾਂਦੀ। ਤੇ ਕਿੰਨੇ ਯੂਨਿਟ ਸਾੜੇ ਜੀ ਇਸ ਦਫਾ? ਚੈੱਕ ਕੀਤੇ ਨੇ ਯੂਨਿਟ ਭਾਈ ਨੇ ਚੈੱਕ ਕੀਤੇ, ਇਹਨਾਂ ਨੇ ਕਰ ਲੈਣੇ ਫਿਰ ਵੀ ਜਾ ਕੇ। ਤੇ ਬਿੱਲ ਬਹੁਤ ਸਿਰਫ ਪੱਖਿਆਂ ਤੇ ਕਿੰਨਾ ਬਿੱਲ ਆ ਰਿਹਾ? ਹਾਂਜੀ, ਪੱਖੇ ਦਾ ਬਹੁਤ ਜ਼ਿਆਦਾ ਬਿੱਲ ਆਉਂਦਾ। ਤੇ ਪੱਖਾ ਚੱਲਦਾ, 1-2 ਪੱਖਾ ਚੱਲਦਾ ਤੇ ਬਿੱਲ ਬਹੁਤ ਲੱਗ ਕੇ ਆਉਂਦਾ। ਟੈਕਸ ਜ਼ਿਆਦਾ ਪੈ ਰਿਹਾ, ਟੈਕਸ ਘਟਾਉਣਾ ਚਾਹੀਦਾ ਤੇ ਬੱਤੀ ਦਾ ਬਿੱਲ ਘਟਣਾ ਚਾਹੀਦਾ। ਠੀਕ ਹੋ ਗਿਆ ਜੀ, ਟੈਕਸ ਘਟਣੇ ਚਾਹੀਦੇ ਨੇ ਜੀ। ਹਾਂਜੀ, ਉਹ ਭਾਈ ਕਹਿ ਰਹੇ ਨੇ ਕਿ ਯਾਰ ਬਿੱਲ ਬੜੇ ਜ਼ਿਆਦਾ ਆ ਰਹੇ ਨੇ। ਸਰ ਦੇਖੋ, ਜਦੋਂ ਪਿੱਛੋਂ ਹੁਕੂਮਤ ਨੇ ਕਰਜ਼ਾ ਇੰਨਾ ਲਿਆ ਹੋਇਆ, ਟੈਕਸ ਤਾਂ ਲੱਗਣਾ ਹੀ ਲੱਗਣਾ। ਬਾਕੀ ਇਸ ਟਾਈਮ ਗਰੀਬ ਆਵਾਮ ਬਹੁਤ ਪਿੱਛੀ ਹੋਈ ਹੈ, ਮਜਬੂਰ ਲੋਕ ਨੇ। ਮੈਂ ਵੇਖਿਆ ਨਾ, ਬੰਦਾ ਇੱਕ ਟਾਈਮ ਦੀ ਰੋਟੀ ਨਹੀਂ ਖਾ ਪਾ ਰਹੇ। ਤੁਸੀਂ ਕੀ ਕਰਦੇ ਹੋ? ਮੇਰਾ ਪੈਟਰੋਲ ਦਾ ਕੰਮ ਹੈ ਜੀ। ਤੁਸੀਂ ਤਾਂ ਅੱਜ ਕੱਲ੍ਹ ਤੁਹਾਡੇ ਤਾਂ ਵਾਰੇ ਨਿਆਰੇ ਚੱਲ ਰਹੇ ਹੋ। ਸਰ ਸਾਡੀ ਸਖਤੀ ਆਈ, ਮੇਰੇ ਸੇ ਪੈਟਰੋਲ ਦੀ ਏਜੰਸੀਆਂ ਨੇ। ਅੱਛਾ, ਠੀਕ ਹੈ, ਤਾਂ ਹੁਕੂਮਤ ਨੇ ਸਖਤੀ ਕੀਤੀ, ਏਜੰਸੀਆਂ ਬੰਦ ਹੋਈਆਂ ਨੇ। ਮੇਰੇ ਨਾਲ 20 ਤੋਂ 25 ਮੁੰਡੇ ਮੁਨਸਲਕ ਸੀ, ਠੀਕ ਹੈ, ਜਿਹੜੇ ਹੁਣ ਬੇਰੋਜ਼ਗਾਰ ਬੈਠੇ ਨੇ ਘਰ। ਨਹੀਂ, ਕੀ ਵਜ੍ਹਾ ਕੀ ਬਣੀ? ਵਜ੍ਹਾ ਗੈਰ ਕਾਨੂੰਨੀ ਨੇ। ਹੁਕੂਮਤ ਨੂੰ ਅਪੀਲ ਕੀਤੀ ਸੀ। ਦੇਖੋ, ਸਭ ਤੋਂ ਜ਼ਿਆਦਾ ਧਮਾਕੇ ਹੁੰਦੇ ਨੇ LPG ਦੇ। ਤੁਸੀਂ ਧਮਾਕੇ ਸੁਣਦੇ, ਕਦੇ ਪੈਟਰੋਲ ਦੀ ਮਸ਼ੀਨ ਦਾ ਧਮਾਕਾ ਸੁਣਿਆ? ਨਹੀਂ, ਤੁਸੀਂ ਕਿਸ ਤਰ੍ਹਾਂ ਵੇਚਦੇ ਸੀ ਮਸ਼ੀਨਾਂ? ਅਸੀਂ ਦੁਕਾਨ ਦੇ ਵਿੱਚ ਅੱਛਾ, ਦੁਕਾਨ ਦੇ ਵਿੱਚ ਮਸ਼ੀਨ ਲਗਾ ਕੇ ਸਾਡੇ ਕੋਲ ਸੇਫਟੀ ਦੇ ਸਾਰੇ ਮੇਜਰ ਹੁੰਦੇ ਨੇ। ਬਾਲਟੀਆਂ ਹੁੰਦੀਆਂ ਨੇ, ਰੇਤ ਹੁੰਦੀ ਹੈ, ਗੈਸ ਦੇ ਸਿਲੰਡਰ ਹੁੰਦੇ ਨੇ। ਨਹੀਂ, ਤੁਸੀਂ ਕੋਈ ਰਜਿਸਟਰਡ ਵੀ ਸੀ? ਸਰ ਰਜਿਸਟਰ ਸਾਨੂੰ ਗਵਰਨਮੈਂਟ ਕਰਕੇ ਨਹੀਂ ਦੇ ਰਹੀ ਹੈ ਸਰ ਜੀ, ਬੜੀ ਅਪੀਲ ਕੀਤੀ ਹੈ। ਠੀਕ ਹੈ, ਠੀਕ ਹੈ, ਸਾਡੇ ਕੋਲ ਰਜਿਸਟਰ ਕਰਕੇ ਦੇਣ, ਸਾਡੇ ਕੋਲ NOC ਦੀ ਫੀਸ ਲੈਣ, ਅਸੀਂ ਲੀਗਲ ਕਰਕੇ ਕੰਮ ਕਰੀਏ। ਠੀਕ ਹੈ, ਸਾਡੇ ਕੋਲ 10 ਮਹਿਕਮੇ ਆਉਂਦੇ ਨੇ, ਸਾਰੇ ਮਹਿਕਮੇ ਆਪਣਾ ਰਿਸ਼ਵਤ ਖਾਂਦੇ ਨੇ। ਰਿਸ਼ਵਤ ਦਿਓ ਤਾਂ ਕੰਮ ਚੱਲਦਾ। ਨਹੀਂ, ਇਹਦਾ ਕੋਈ ਐਸਾ ਹੀ ਸੂਰਤ-ਹਾਲ ਹੈ ਕਿ ਤੁਸੀਂ, ਕਿਉਂਕਿ ਮੇਨ ਰੋਡ ਤੇ ਤਾਂ ਪੈਟਰੋਲ ਪੰਪ ਚੱਲ ਰਹੇ ਨੇ, ਕਿਸੇ ਛੋਟੇ ਇਲਾਕੇ 'ਚ ਤੁਹਾਨੂੰ ਇਜਾਜ਼ਤ ਮਿਲ ਜਾਂਦੀ ਹੋਵੇ? ਸਰ ਸਾਨੂੰ ਇਜਾਜ਼ਤ ਮਿਲ ਜਾਏ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਲੇਕਿਨ ਸਾਨੂੰ ਅਨਫੋਰਚੂਨੇਟ ਮਿਲਦੀ ਨਹੀਂ। ਲੇਕਿਨ ਸੇਫਟੀ ਦੀ ਹੋਇਆ ਤਾਂ ਮੇਰੇ ਖਿਆਲ ਇਜਾਜ਼ਤ ਸਰ ਸੇਫਟੀ ਤੇ ਅਮੀਰ, ਸਾਡੇ ਪੰਪ ਤੇ ਅੱਗ ਲੱਗ ਜਾਂਦੀ, ਸੇਫਟੀ ਉਹਨਾਂ ਕੋਲ ਵੀ ਹੁੰਦੀ ਸਰ। ਸੇਫਟੀ ਦਾ ਕੀ ਮਸਲਾ ਨਹੀਂ, ਸਾਡੇ ਕੋਲ ਸੇਫਟੀ ਦੇ ਸਾਰੇ ਹਾਲਾਤ ਹੁੰਦੇ ਨੇ। ਸਾਡੇ ਕੋਲ ਪੈਟਰੋਲ ਲਿਮਿਟਡ ਜੋ ਹੁੰਦਾ ਹੈ, ਅੱਲਾ ਨਾ ਕਰੇ ਅੱਗ ਪੈਂਦੀ ਵੀ ਇਹ ਦੁਕਾਨ ਤੋਂ ਬਾਹਰ ਨਹੀਂ ਜਾਏਗੀ। ਠੀਕ ਹੈ ਸਰ, 20 ਤੋਂ 25 ਮੁੰਡੇ ਮੇਰੇ ਨਾਲ ਬੇਰੋਜ਼ਗਾਰ ਬੈਠੇ ਹੋ ਗਏ। ਮੇਰਾ ਪੂਰਾ ਘਰ ਚੱਲਦਾ ਸੀ, ਅਸੀਂ ਸਾਰਾ ਬੈਠੇ ਹਾਂ, ਮਜ਼ਦੂਰੀ ਕਰਨ ਤੇ ਆ ਗਏ। ਅੱਛਾ, ਹੁਕੂਮਤ ਨੂੰ ਚਾਹੀਦਾ ਕੋਈ ਰਾਇਤ ਕਰੇ ਜਾਂ ਸਾਡੇ ਵਾਸਤੇ ਕੋਈ ਬੰਦੋਬਸਤ ਕਰੇ। ਨਹੀਂ, ਤੁਸੀਂ ਤੇਲ ਕੰਪਨੀਆਂ ਤੋਂ ਖਰੀਦਦੇ ਸੀ? ਅਸੀਂ ਪੈਟਰੋਲ ਪੰਪ ਤੋਂ ਪੈਟਰੋਲ ਖਰੀਦਦੇ ਸੀ। ਠੀਕ ਹੈ, ਠੀਕ ਹੈ, ਆਪਣਾ 5 ਰੁਪਏ ਪੈਟਰੋਲ ਪੰਪ। ਅੱਛਾ, ਤੁਸੀਂ ਕੋਈ ਆਦੇ 4-5 ਰੁਪਏ ਵਧਾ ਕੇ ਫਿਰ ਵੇਚਦੇ ਹੋ? 4-5 ਆਵਾਮ ਪਹਿਲੇ ਹੀ ਬੜੀ ਤੰਗ ਹੈ, ਇੰਨਾ ਪੈਟਰੋਲ ਮਹਿੰਗਾ ਹੋ ਗਿਆ, ਅਗਰ ਤੁਸੀਂ 4-5 ਹੋਰ ਵਧਾ ਦਿਓਗੇ? ਸਰ ਦੇਖੋ, ਇੱਕ ਬੰਦੇ ਨੇ ਪੰਪ ਤੇ ਜਾਣਾ ਹੈ, 20 ਰੁਪਏ ਦਾ ਪੈਟਰੋਲ ਸੜ ਕੇ ਜਾਏਗਾ। ਠੀਕ ਹੈ, 5 ਰੁਪਏ ਮੈਨੂੰ ਦੇ ਲੇਗਾ, 15 ਦੀ ਬਚਤ ਵੀ ਹੋ ਜਾਏਗੀ। ਸਰ ਇਹ ਵੀ ਤਾਂ ਦੇਖੋ ਨਾ ਸਰ। ਠੀਕ ਹੈ, ਲੌਜਿਕ ਤਾਂ ਤੁਹਾਡੀ ਠੀਕ ਹੈ ਸਰ। ਅੱਛਾ, ਮੈਨੂੰ ਤੁਸੀਂ ਇਹ ਦੱਸੋ, ਕਿਉਂਕਿ ਤੁਸੀਂ ਪੈਟਰੋਲ ਦਾ ਕੰਮ ਕਰਦੇ ਰਹੇ ਹੋ ਜੀ। ਪੈਟਰੋਲ ਪਾਕਿਸਤਾਨ 'ਚ ਹੋਰ ਵੀ ਸਮਗਲਿੰਗ ਨਾਲ ਵੀ ਆਉਂਦਾ, ਕਈ ਇੱਥੇ ਇਰਾਨੀ ਪੈਟਰੋਲ ਵੀ ਵਿਕ ਰਿਹਾ ਹੁੰਦਾ। ਜੀ ਸਰ। ਸਰ ਜਦੋਂ ਤੁਰਕਮ ਬਾਰਡਰ ਬੰਦ ਹੋਇਆ, ਉਦੋਂ ਦਾ ਇਰਾਨੀ ਪੈਟਰੋਲ ਜਿਹਨੂੰ ਸਾਲਵਟ ਕਹਿੰਦੇ ਨੇ, ਉਹ ਆਉਣਾ ਬੰਦ ਹੋ ਗਿਆ। ਹੁਣ ਉਹ ਮਾਰਕੀਟ ਨਹੀਂ ਮਿਲ ਰਿਹਾ। ਕਿਉਂਕਿ ਮਿਲਦਾ ਸੀ ਉਹਦੇ 50 ਰੁਪਏ ਮਾਰਜਨ ਸੀ, ਲੇਕਿਨ ਉਹ 2 ਨੰਬਰ ਪੈਟਰੋਲ ਦਾ ਨੱਕ ਹੁੰਦਾ ਹੈ। ਠੀਕ ਹੈ, ਉਸ ਨਹੀਂ ਲੈ ਰਹੇ ਅਸੀਂ। ਉਹਦੀ ਪਹਿਚਾਣ ਕਿਵੇਂ ਹੁੰਦੀ? ਉਹਦੀ ਪਛਾਣ ਸਮੈਲ ਤੋਂ ਜਾਂਦੀ, ਉਹਦੇ ਠੀਕ ਹੈ, ਸਮੈਲ ਹੁੰਦੀ ਪੈਟਰੋਲ ਤੋਂ ਮੁਖਤਲਿਫ ਹੋਏਗੀ। ਕਲਰ ਦਾ ਵੀ ਫਰਕ ਹੁੰਦਾ ਕੋਈ? ਕਲਰ ਪੈਟਰੋਲ ਜਿਹੜਾ ਸਾਰਾ ਹੁੰਦਾ, ਸਾਰਾ ਵਾਈਟ ਕਲਰ 'ਚ ਹੁੰਦਾ ਹੈ। ਠੀਕ ਹੈ, ਠੀਕ ਹੈ, ਤੁਸੀਂ ਪਹਿਲੇ ਦੇਖਦੇ ਸੀ ਪੈਟਰੋਲ ਰੈੱਡ ਕਲਰ 'ਚ ਆਉਂਦਾ ਸੀ। ਠੀਕ ਹੈ, ਐਸਾ ਪੈਟਰੋਲ ਆ ਰਿਹਾ ਸਬਜ਼ ਕਲਰ 'ਚ। ਠੀਕ ਹੈ, ਰੰਗ ਪਾਉਂਦੇ ਨੇ, ਰੰਗ ਆਪਣੀ ਮਰਜ਼ੀ ਹੁਕੂਮਤ ਜੋ ਰੰਗ ਤਾਂ ਨੁਕਸਾਨ ਕਰਦਾ ਹੋਏਗਾ? ਨਹੀਂ, ਰੰਗ ਨੁਕਸਾਨ ਨਹੀਂ ਕਰਦਾ। ਅੱਛਾ ਜੀ ਸਰ, ਅਗਰ ਨੁਕਸਾਨ ਕਰਦਾ ਤਾਂ ਪੈਟਰੋਲ ਪੰਪਾਂ ਲੱਗੇ ਔਰ
ਰੰਗ ਵਾਲਾ ਪੈਟਰੋਲ ਪੰਪ। ਕਿਉਂਕਿ ਮੈਂ ਵੀ ਅਕਸਰ ਦੇਖਿਆ ਕੁਝ ਬਲੂ ਕਲਰ ਦਾ ਵੀ ਚੱਲ ਰਿਹਾ ਹੁੰਦਾ, ਕਿਤੇ ਕਿਤੇ ਨੀਲਾ ਨੀਲਾ ਕੁਝ ਕਲਰ ਪੈਟਰੋਲ ਦਾ। ਉਹ ਮਿਕਸਿੰਗ ਵਾਲਾ ਪੈਟਰੋਲ ਹੁੰਦਾ ਸਰ, ਉਹ ਓਰੀਜਨਲ ਨਹੀਂ ਹੁੰਦਾ, ਉਹ ਮਿਕਸਿੰਗ ਵਾਲਾ ਪੈਟਰੋਲ। ਖਾਲਸ ਪੈਟਰੋਲ ਦੀ ਪਛਾਣ ਕੀ? ਸਬਜ਼ ਸਬਜ਼। ਸਬਜ਼ ਪਿਓ ਸਬਜ਼ ਵੈਸੇ ਨਜ਼ਰ ਤਾਂ ਕਿਤੇ ਵੀ ਨਹੀਂ ਆਇਆ ਕਦੇ। ਜੇ ਕਲਰ ਪੰਪਾਂ ਤੇ ਚੱਲ ਰਿਹਾ ਹੈ ਸਬਜ਼ ਪਿਆ। ਤੁਸੀਂ ਕਦੀ ਵੇਖਿਆ ਸਬਜ਼ ਪੈਟਰੋਲ? ਇਹ ਭਾਈ ਕਹਿ ਰਹੇ ਨੇ ਸਬਜ਼ ਹੀ ਅੱਛਾ ਹੁੰਦਾ। ਕਿਹੜਾ ਕਲਰ ਹੁੰਦਾ? ਉਹ ਬਸ ਅੱਜ ਨਾ ਹੀ ਪੁੱਛੋ ਬਿਹਤਰ ਹੈ। ਅੱਛਾ, ਯਾਨੀ ਕਿ ਕਲਰ ਤੋਂ ਪਛਾਨਣਾ ਚਾਹੀਦਾ। ਜੀ ਕਲਰ ਤੋਂ ਨਹੀਂ, ਪੈਟਰੋਲ ਦੀ ਸਮੈਲ ਤੋਂ। ਸਭ ਤੋਂ ਪਹਿਲੇ ਤੇ ਦੱਸੋ ਬਿੱਲ ਕਿੰਨਾ ਆਇਆ ਜੀ ਇਸ ਮਹੀਨੇ ਦਾ? लास्ट महीने तो सारा जो आया ही नहीं था। ਅੱਛਾ, ਪਿਛਲੇ ਮਹੀਨੇ ਕਿੰਨਾ ਸੀ? पिछले महीने 8,000। 8000 ਰੁਪਿਆ ਬਿੱਲ ਕੀ ਵਾਲੀ ਜਾ ਰਹੇ ਹੋ? पिछले यार तो 2 बल्ब भी बढ़ते हैं। ਹਾਂ, ਕੋਈ ਯੂਨਿਟ ਦਾ ਹਿਸਾਬ ਵੀ ਰੱਖਦੇ ਹੋ? नहीं अनपढ़ है क्या कोई पता नहीं। ਹਾਂ, ਕੀ ਵਜ੍ਹਾ ਬਿੱਲ ਕਿਉਂ ਇੰਨੇ ਆ ਰਹੇ ਨੇ? ये तो गवर्नमेंट ਨੂੰ पता ना भी क्यों आ रहे हैं, किस वजह तो आ रहे हैं। सानू तो नहीं ना पता। ਬਸ ਤੁਸੀਂ ਤਾਰਿਆਂ ਦੇ ਬਿੱਲ ਜਿੰਨਾ ਵੀ ਆ ਜਾਏ। जिन्ना भी आए जाओ बाद जाओ भी तो कोई मसला नहीं हल होंदा। ਕਿਉਂ ਸੁਣਦੇ ਨਹੀਂ ਗੱਲਬਾਤ? ਗੱਲਬਾਤ ਸੁਣਨਗੇ, ਕਿਸ਼ਤਾਂ ਕਰ ਦੇਣਗੇ, ਅਗਲੀ ਵਾਰੀ ਉਦੋਂ ਡਬਲ ਕਰ ਦੇਣਗੇ। ਵਕਤੀ ਤੌਰ ਦਿਲਾਸਾ ਦੇਣਗੇ, ਅਗਲੀ ਵਾਰੀ ਉਦੋਂ ਡਬਲ ਕਰ ਦੇਣਗੇ। ਨਹੀਂ ਤੇ ਤੁਸੀਂ ਕਿਸੇ ਦਿਨ ਚੈੱਕ ਨਹੀਂ ਕੀਤਾ ਯਾਰ, 2 ਪੱਖੇ ਨੇ 2 ਬਲਬ ਨੇ ਤੇ 8000 ਰੁਪਿਆ ਬਿੱਲ ਆ ਜਾਂਦਾ। ਇਹ ਕਈ ਵਾਰੀ ਮਸਲਾ ਉਹਨਾਂ ਨੇ ਤਬਾਦਲਾ ਕੀਤਾ ਹੈ, ਅੱਛਾ। ਲੇਕਿਨ ਉਹ ਇਸ ਗੱਲ ਤੇ ਨਹੀਂ ਐਂਗਰੀ ਹੁੰਦਾ। ਹਾਂ, ਉਹਨੇ ਜੋ ਰੀਡਿੰਗ ਹੋਗੀ ਉਹ ਭਰਨਾ ਕੋਈ ਤੁਹਾਡੇ ਬਿੱਲ ਫਿਕਸ ਤਾਂ ਨਹੀਂ ਕਰ ਦਿੱਤਾ ਮੀਟਰ ਤੇ ਉਹਨਾਂ ਨੇ? ਨਹੀਂ ਫਿਕਸ ਤਾਂ ਨਹੀਂ ਕੀਤਾ ਇਹਨੇ, ਕਦੀ ਘੱਟ ਵੀ ਆ ਜਾਂਦਾ ਹੈ। ਲੇਕਿਨ ਉਹ ਆਂਦੇ ਨੇ ਵੀ ਜੋ ਆ ਜਾਣਾ ਨਾ ਉਹ ਤਾਰਨਾ, ਜਿਹੜਾ ਰੀਡਿੰਗ ਹੋ ਜਾਣੀ ਉਹ ਤਾਰਨਾ ਹੀ ਤਾਰਨਾ। ਇਹ ਪਿਛਲੇ ਸੀਜ਼ਨ ਤੋਂ ਹੀ ਬਿੱਲ ਵਧੇ ਨੇ, ਇਸ ਤੋਂ ਪਹਿਲੇ ਕਿੰਨਾ ਬਿੱਲ ਆਉਂਦਾ ਸੀ ਤੁਹਾਡਾ? ਪਹਿਲਾਂ ਕਦੀ 3000, ਕਦੀ 500, ਕਦੀ 4000, ਅੱਗੇ ਨਾ ਆਉਂਦਾ। ਹੁਣ 8000 10000 ਦੀ range। 8000, 10000, 9000, 30000 ਵੀ ਆਇਆ, ਉਹ ਵੀ ਤਾਰਿਆ। ਤੇ ਗੈਸ ਦਾ? ਗੈਸ ਨਹੀਂ ਹੈਗੀ ਜਿੱਥੇ ਰਹਿ ਰਹੇ। ਗੈਸ ਤੋਂ ਫਿਰ ਬਚੇ ਜੇ ਤੁਸੀਂ? ਹਾਂਜੀ ਗੈਸ ਨਹੀਂ ਆਇਆ। ਚਲੋ ਠੀਕ ਹੋ ਗਿਆ। ਜਦ ਪਿੱਛੇ ਅਸੀਂ ਲੋਕਾਂ ਨਾਲ ਗੱਲ ਕਰਕੇ ਆਏ ਆ, ਲੋਕ ਬੜੇ ਪਰੇਸ਼ਾਨ ਨੇ ਮਹਿੰਗਾਈ ਦੇ ਹਵਾਲੇ ਨਾਲ ਵੀ, ਔਰ ਕੁਝ ਲੋਕ ਸਟਾਲਾਂ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਨੇ, ਬਿਜਲੀ ਦੇ ਬਿੱਲਾਂ ਤੇ ਵੀ ਗੱਲ ਕੀਤੀ ਹੈ। ਤੁਸੀਂ ਆਪਸ ਵਿੱਚ ਕੋਈ ਸਲਾਹ ਮਸ਼ਵਰਾ ਕਰ ਰਹੇ ਸੀ, ਕਹਿ ਰਹੇ ਕੀ ਗੱਲਬਾਤ ਕਰ ਰਹੇ ਸੀ? ਬਸ ਸਰ ਅਸੀਂ ਇਹੀ ਮਸ਼ਵਰਾ ਕਰ ਰਹੇ ਸੀ ਆਪਸ 'ਚ ਕਿ ਕੀ ਕਰੀਏ ਕੀ ਨਾ ਕਰੀਏ। ਜੋ ਕਾਰੋਬਾਰੀ ਹਾਲਾਤ ਹੋ ਗਏ ਨੇ, ਹਰ ਬੰਦਾ ਪਰੇਸ਼ਾਨ ਹੈ, ਗਰੀਬ ਵੀ ਪਰੇਸ਼ਾਨ ਹੈ, ਵੀਰ ਵੀ ਪਰੇਸ਼ਾਨ ਹੈ, ਹਰ ਬੰਦਾ ਸਫੈਦ ਬੋਝ ਬੰਦਾ ਤੇ ਬਿਲਕੁਲ ਹੀ ਵਿਚਾਰਾ ਮਰ ਗਿਆ ਨਾ। ਉਹਦੇ ਲਈ ਤੇ ਕੋਈ ਰਹਿਤ ਹੈ ਹੀ ਨਹੀਂ ਕਿਸੇ ਕਿਸਮ ਦੀ। ਹਰ ਪਾਸੋਂ ਬੰਦਾ ਫਸਿਆ ਹੋਇਆ ਹੈ, ਨਾ ਪੈਟਰੋਲ ਪਵਾ ਸਕਦਾ ਆਪਣੀ ਮੋਟਰਸਾਈਕਲ 'ਚ, ਨਾ ਕੋਈ ਘਰ ਦਾ ਖਰਚਾ ਪੂਰਾ ਕਰ ਸਕਦਾ। ਆਏ ਰੋਜ਼ ਘਰ 'ਚ ਲੜਾਈਆਂ, ਬਾਹਰ ਨਿਕਲੋ ਬਾਹਰ ਲੜਾਈਆਂ, ਰੋਜ਼ ਕਤਲ ਹੋ ਰਹੇ ਨੇ। ਯਕੀਨ ਕਰੋ ਕੱਲ ਸਾਡੇ ਕੋਲ ਇੱਕ ਬੰਦਾ ਆਇਆ, ਉਹਨੇ ਫੋਨ ਵਾਪਸ ਕਰਨਾ ਸੀ, ਉਹ ਫੋਨ ਅਸੀਂ ਕਿਹਾ ਯਾਰ ਨਹੀਂ ਵਾਪਸ ਹੁੰਦਾ। ਉਹ ਭਾਈ ਸਾਡੇ ਨਾਲ ਲੜਨ ਲੱਗ ਪਿਆ, ਰੋਣ ਲੱਗ ਪਿਆ, ਕਹਿੰਦਾ ਯਾਰ ਮੈਂ ਘਰ ਆਪਣੇ ਬੱਚਿਆਂ ਨੂੰ ਖਵਾਵਾਂ ਕਿ ਤੁਹਾਡਾ ਫੋਨ ਲਵਾਂ। ਅਸੀਂ ਵੀ ਕਿੱਥੇ ਜਾਈਏ ਦੱਸੋ। ਪੈਟਰੋਲ ਇਹਨਾਂ ਨੇ ਕਿਹਾ ਜੀ ਇੱਕਦਮ 55 ਰੁਪਏ ਵਧਾਤਾ ਪੈਟਰੋਲ, ਠੀਕ ਹੈ। ਅਗਰ ਤੁਸੀਂ ਇੰਨੀ ਰਿਆਇਤ ਕਰਨੀ ਹੈ, ਤੁਸੀਂ ਸਾਰਿਆਂ ਨੂੰ ਕਹਿ ਰਹੇ ਹੋ ਜੀ ਅਸੀਂ ਜਿੰਨੇ ਵੀ ਗੁਜ਼ਰਾਂ ਨੇ ਉਹਨਾਂ ਦਾ ਪੈਟਰੋਲ ਘਟਾ ਰਹੇ ਹਾਂ ਜੀ, ਕਿਫਾਇਤਸ਼ਾਰੀ ਕਰ ਰਹੇ ਹਾਂ, ਹੋਰ ਬੜੇ ਮਾਮਲਾਤ ਕਰ ਰਹੇ ਹਾਂ। ਵਜ਼ੀਰ ਆਜ਼ਮ ਸਾਹਿਬ ਸਾਡੇ 37 40 ਗੱਡੀਆਂ ਲੈ ਕੇ ਜਾ ਰਹੇ ਨੇ ਕਿਸੇ ਦੀ ਇਆਦਤ ਕਰਨ ਲਈ, ਤੇ ਗਰੀਬ ਆਦਮੀ ਵਿਚਾਰਾ ਕੀ ਕਰੇ ਦੱਸੋ ਤੇ ਮੈਨੂੰ। ਆਵਾਮ ਉਹ ਦੀ ਕਿਸ ਤਰ੍ਹਾਂ ਇਆਦਤ ਜਾਵੇ? ਕੌਣ ਉਹ ਤੇ ਕਰੇਗਾ? ਮੋਟਰਸਾਈਕਲ ਨਹੀਂ ਵਿਚਾਰਾ ਲਿਜਾ ਸਕਦਾ, ਠੀਕ ਹੈ। ਤੇ ਤੁਸੀਂ ਇੰਨੀ 40 ਗੱਡੀਆਂ ਲੈ ਕੇ ਜਾ ਰਹੇ ਹੋ। ਫਿਰ ਤੁਸੀਂ ਅਗਰ ਤੁਸੀਂ ਗਰੀਬ ਨੂੰ ਰਿਲੀਫ ਦੇਣਾ ਹੀ ਸੀ ਤੇ ਕਮ ਅਜ਼ ਕਮ ਅੱਲਾ ਦੇ ਬੰਦਿਓ ਉਹ ਜਿਹੜਾ 55 ਰੁਪਏ ਲੀਟਰ ਤੁਸੀਂ ਪੈਟਰੋਲ ਵਧਾਇਆ ਉਹਨੂੰ ਬੈਕ ਕਰ ਦਿੰਦੇ, ਆਪਣੇ ਬੁਜ਼ੁਰਗਾਂ ਨੂੰ ਰੋਕਦੇ ਵੀ ਇਹ ਤੁਸੀਂ ਪੈਟਰੋਲ ਵਗੈਰਾ ਨਾ ਵਧਾਓ, ਨਾ ਕਰੋ ਗੱਡੀਆਂ ਦੇ ਵਿੱਚ ਇਹਨੇ ਮਾਮਲਾਤ ਆਪਣੇ ਖਰਚੇ ਖਤਮ ਕਰੋ। ਠੀਕ ਹੈ। ਫਿਰ ਤੇ ਸਮਝ ਆਉਂਦੀ ਯਾਰ ਇਹ ਸਾਡਾ ਕੁਝ ਸੋਚ ਰਹੇ ਨੇ। ਲੇਕਿਨ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ, ਉਹ ਤਾਂ ਕਹਿ ਰਹੇ ਨੇ 100 150 ਵਧਾਣਾ ਸੀ ਆਵਾਮ ਦੀ ਖਾਤਰ, ਸਿਰਫ ਸਾਰਾ 55 ਉਹ ਵਧਾਇਆ। ਤੇ ਸਾਰਾ ਡਰਾਮੇਬਾਜ਼ੀਆਂ ਨੇ, ਹਰ ਬੰਦੇ ਨੂੰ ਪਤਾ ਹੈਗਾ। ਅੱਛਾ, ਆਪਣੇ ਹਮਸਾਇਆ ਮੁਲਕਾਂ 'ਚ ਜੰਗਾਂ ਲੱਗੀਆਂ ਹੋਈਆਂ ਨੇ, ਪੂਰੀ ਦੁਨੀਆ 'ਚ ਇੱਕ ਪਰੇਸ਼ਾਨੀ ਦਾ ਮਾਹੌਲ ਹੈ। ਜੀ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਤੋਂ ਕੋਈ 20-25 ਦਿਨ ਪਿੱਛੇ ਚਲੇ ਜਾਓ ਤੇ ਇਹ ਹੁਣ ਜੋ ਹਾਲਾਤ ਨੇ, ਕਿੰਨਾ ਕੁ ਫਰਕ ਆਇਆ ਇਹਨਾਂ ਦਿਨਾਂ ਦੇ ਵਿੱਚ? ਸਰ ਸਾਡੇ ਤੇ ਯਾਨੀ ਕਿ ਸਾਡੇ ਮੁਲਕਾਂ ਨੂੰ ਤੇ ਕੋਈ ਫਰਕ ਹੀ ਨਹੀਂ ਪੈ ਰਿਹਾ। ਇਹ ਸਿਰਫ ਡਰਾਮੇਬਾਜ਼ੀਆਂ ਨੇ। ਹੁਣ ਦੇਖੋ ਉਹ ਜਿਹੜਾ ਹਰਮਜ਼ ਬੰਦ ਕੀਤਾ ਹੈ ਇਹਨਾਂ ਨੇ, ਈਰਾਨ ਨੇ, ਉਹ ਤੇ ਕਹਿ ਰਿਹਾ ਕਿ ਪਾਕਿਸਤਾਨ ਨੂੰ ਕਿ ਤੂੰ ਵੀ ਆਪਣੇ ਤੇਲ ਲੈ ਕੇ ਕੱਢੀ ਜਾ ਬਾਹਰ, ਆਪਣਾ ਪੈਟਰੋਲ ਤੇ ਆ ਰਿਹਾ। ਪੈਟਰੋਲ ਤੇ ਲੈ ਕੇ ਆ। ਤੇ ਫਿਰ ਇਹ ਕਿਸ ਤਰ੍ਹਾਂ ਪੈਟਰੋਲ ਕਰਨਾ ਜੀ, ਵੱਧ ਜਾਣਾ ਤੇ ਘੱਟ ਜਾਣਾ, ਸਭ ਡਰਾਮੇਬਾਜ਼ੀਆਂ ਨੇ, ਸਭ ਝੂਠ ਹੈਗਾ। ਸਾਡੇ ਮੁਲਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਆਵਾਮ ਦਾ ਨਹੀਂ ਸੋਚ ਸਕਦਾ, ਇਹ ਆਪਣੇ ਘਰਾਂ ਦਾ ਸੋਚਦੇ ਨੇ। ਐਡੇ ਤੁਸੀਂ ਮਹਿਲ ਬਣਾਏ ਹੋਣੇ, ਗਰੀਬ ਦਾ ਕੀ ਸੋਚੇ ਦੱਸੋ। ਸਪੋਰਟਰ ਤਾਂ ਉਹਨਾਂ ਦੇ ਕਹਿ ਰਹੇ ਨੇ ਜੀ ਬੜਾ ਹੀ ਕੰਮ ਕਰ ਰਹੇ ਸਰ ਅਸੀਂ ਵੀ ਸਪੋਰਟਰ ਹੈਗੇ ਉਹਨਾਂ ਦੇ, ਕੋਈ ਕੰਮ ਨਹੀਂ ਹੋ ਰਿਹਾ, ਕਿਸੇ ਕਿਸਮ ਦਾ ਵੀ ਕੋਈ ਕੰਮ ਨਹੀਂ ਹੋ ਰਿਹਾ, ਝੂਠ ਸਭ ਝੂਠ ਹੈਗਾ।
ਸਭ ਵਿਖਾਇਆ ਜਾ ਰਿਹਾ ਸੀ ਸਭ ਵਿਖਾਇਆ ਜਾ ਰਿਹਾ ਆਵਾਮ ਸਮਝ ਨਹੀਂ ਸਾਰਾ ਕੁਝ ਆਵਾਮ ਨੂੰ ਸਾਰੀ ਸਮਝ ਹੈਗੀ ਹੈ ਅੱਛਾ ਆਵਾਮ ਹੁਣ ਇhtਜਾਜ ਕਿੱਥੇ ਕਰੇ ਦੱਸੋ ਮੈਨੂੰ ਜਾਏਗੀ ਕੋਈ ਗੋਲੀਆਂ ਮਾਰਦਾ ਆਵਾਮ ਕੀ ਕਰੇਗੀ ਦੱਸੋ ਉਹ ਤੇ ਚਲੋ ਇੱਕ ਪੀਟੀਆਈ ਵਾਲਿਆਂ ਨੂੰ ਛੱਡ ਦਿਓ ਉਹ ਤੇ ਚਲੋ ਇੰਤਸ਼ਾਰੀ ਹੈ ਜੋ ਵੀ ਹੈ ਲੇਕਿਨ ਤੁਸੀਂ ਮੈਨੂੰ ਇਹ ਦੱਸੋ ਦੂਸਰੀ ਆਵਾਮ ਦਾ ਕੀ ਕਸੂਰ ਆਮ ਬੰਦੇ ਦੀ ਉਹ ਗੱਲ ਤੇ ਤਾਂ ਸੁਣਨੀ ਉਹ ਚਾਹੀਦੀ ਤੇ ਨਹੀਂ ਨਾ ਇੰਤਸ਼ਾਰੀ ਹੈਗੇ ਠੀਕ ਹੈ ਬਿਲਕੁਲ ਠੀਕ ਪੁਆਇੰਟ ਹੈ ਤੁਹਾਡਾ ਉਹ ਜਿਸ ਤਰ੍ਹਾਂ ਨਿਕਲਦੀ ਹੈ ਤੁਸੀਂ ਉਹਨਾਂ ਨੂੰ ਵੀ ਸਿੱਧੇ ਫਾਇਰ ਮਾਰ ਰਹੇ ਹੋ ਯਾਰ ਇਹ ਕਰਾਚੀ 'ਚ ਕੀ ਹੋਇਆ ਸਾਨੂੰ ਇੰਨਾ ਹੱਕ ਵੀ ਨਹੀਂ ਹੈ ਦੱਸ ਦੇ ਸਕਦੇ ਇਹ ਸਿਰਫ ਅਮਰੀਕਾ ਦੀ ਮੰਨਦੇ ਨੇ ਯਹੂਦੀਆਂ ਦੀ ਅਮਰੀਕਨਾਂ ਦੀ ਇਹ ਮੰਨਦੇ ਨੇ ਕਿ ਵੀ ਕੋਈ ਪਾਕਿਸਤਾਨੀ ਬਾਹਰ ਨਿਕਲੇਗਾ ਇhtਜਾਜ ਕਰਨ ਲਈ ਉਹਨੂੰ ਅਸੀਂ ਮਾਰ ਹੁਣ ਤੁਹਾਡੇ 8-10 ਸ਼ਹਿਰੀ ਮਾਰੇ ਨੇ ਇਹਨਾਂ ਨੇ ਕਰਾਚੀ ਦੱਸੋ ਕੀ ਬਣੇ ਉਹ ਗੱਲ ਦਬਾਤੀ ਗਈ ਇਸ ਲਈ ਸਾਡੀ ਕੋਈ ਜ਼ਿੰਦਗੀ ਨਹੀਂ ਹੈਗੀ ਪਾਕਿਸਤਾਨੀਆਂ ਦੀ ਇਹ ਅਸੀਂ ਸਮਝ ਲਓ ਕਿ ਅੱਜ ਵੀ ਗੁਲਾਮ ਹੈਗੇ ਆਜ਼ਾਦ ਨਹੀਂ ਹੈਗੇ ਆਜ਼ਾਦੀ ਸਾਡੀ ਖਤਮ ਇਹਨਾਂ ਹੁਕਮਰਾਨਾਂ ਨੇ ਕੀਤੀ ਹੈ ਕੀ ਕਰ ਰਹੇ ਹੋ ਭਾਈਜਾਨ ਆਲ ਰੋਡ ਤੇ आर्डर में मोबाइल से ही करवाने हैं रेट इतने ज़्यादा बढ़े हुए हैं ये पहले भी पिछले दिनों में आया उन्होंने 2000 रुपये में कान करके दिया अब वो कह रहे हैं कि 5000 में करके देंगे तो वही पैनल है वही सेम चीज़ है ਤੇ ਤੁਸੀਂ ਪੈਨਲ ਤੋੜਦੇ ਕਿਉਂ ਹੋ ਬਾਰ-ਬਾਰ तोड़ते नहीं है बस राह जाते हुए किसी का हाथ लग गया लेजिट टूट गया ये सीन है ਤੁਸੀਂ ਵੀ ਨਾਜ਼ੁਕ ਹੋ ਤਾਂ ਮੋਬਾਈਲ ਵੀ ਨਾਜ਼ੁਕ ਲੱਗ नहीं नहीं ਰਿਹਾ अंकल बॉडी बिल्डर हैं आप जरा चेक तो करें आपको अच्छा पता जी, चले वाह। बहुत बोल के चेक करें ਮਾਸ਼ਾਅੱਲਾ ਵਾਕਈ ਯਾਰ ये ਜ਼ਬਰਦਸਤ स्लीपर बिल्ड है ना कपड़े पहने हुए इसलिए ਅੱਛਾ ਯਾਰ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਕਿ ਤੁਹਾਨੂੰ ਬਿਲਡਰਾਂ ਨੂੰ ਵੀ ਕੋਈ ਫਰਕ ਪਿਆ ਹੈ? हाँ हमारी डाइट पे ज़रा बहुत ज़्यादा फर्क पड़ा है ਹਾਂ ਹਾਂ जहाँ पे पहले मीट 1000-1200 रुपये का आता था अब वहीं पे 2500 रुपये लग रहे हैं गरीबी आवाम करे तो करे क्या ऊपर से किराए का मकान है किराया दें या अपनी बॉडी बिल्डिंग के शौक पूरे करें तो इसलिए ज़रा कंजेस्टेड से जगह की ਤੁਸੀਂ ਕੋਈ ਕੰਪੀਟੀਸ਼ਨ ਲੜਨ ਦਾ ਇਰਾਦਾ ਰੱਖਦੇ ਹੋ आज से 5-6 साल बाद करेंगे अभी तो मैंने ज्वाइन ही किया अभी 1 साल ही हुआ है मुझे ਲੇਕਿन ਨਹੀਂ ਬੜਾ ਜ਼ਬਰਦਸਤ ਲੱਗ ਰਿਹਾ ਯਾਰ बस ਤੁਹਾਡਾ। ऐसे ही है मेहनत है ना मेहनत का रंग आता अच्छा, है मेहनत छुट्टी कर नहीं रहे हो। करता मैं इसलिए ਠੀਕ ਹੈ ਵੈਸੇ ਕੀ ਕਰਦੇ ਹੋ वैसे मैं BA ग्रेजुएट हूँ फ्रॉम पंजाब यूनिवर्सिटी ਅੱਛਾ अभी रिसेंटली मुझे डिग्री मिली है ਠੀਕ ਹੈ ਕੀ 22 ਸੋਚਿਆ साल ਸੀ की। ਜ਼ਿੰਦਗੀ 'ਚ ਕੀ ਬਣਨਾ ਹੈ बहुत कुछ सोचा हुआ था लेकिन हालात देख के नहीं लग रहा मेरा दिल है कि मैं बाहर ही निकल जाऊँ पाकिस्तान में कुछ नहीं रखा हुआ महंगाई जितनी ज़्यादा है डॉलर कमाएंगे तो शायद कुछ हो ही जाए ਉਹ ਅੱਜ ਕੱਲ ਤੇ ਬਾਹਰ ਜਾਣਾ ਵੀ ਮੁਸ਼ਕਿਲ ਹੋ ਗਿਆ बस ऐसे ही है आधे से ज़्यादा रिलेटिव्स हमारे बाहर ही हैं ਅੱਛਾ तो मैं सोच रहा हूँ फिर बाहर ही निकल जाऊँ उन्हें कह दूँ कि यार बुला ही लो ऐसा सीन है ਲੇਕਿਨ ਬਾਹਰ ਵਾਲੇ ਬੁਲਾਉਂਦੇ ਨਹੀਂ ਹੁੰਦੇ भाई वो कह रहे हैं कि अभी सोचेंगे वो कह रहे हैं सोचते हैं लेकिन सोचते नहीं है ऐसी है ਬਿੱਲ ਕਿੰਨਾ ਆਇਆ ਇਸ ਦਫਾ ਕਾਰ ਦਾ इस बार बहुत ज़्यादा बिल आया 12,000 रुपया कुछ आया ना एसी मेरे घर पे है ना यूपीएस ना कोई ज़्यादा कुछ चीज़ है बस एक पंखा चलता है और एक कमरे में रहते हैं पंखे का बिल ही इतना ज़्यादा आ गया मैं तो हैरान हूँ कि ये आया तो आया ही क्यों है ਅੱਛਾ ਇਸ ਸੇ ਪਿਛਲੇ ਮਹੀਨੇ कितना इससे पीछे मैंने 8,000 रुपया आया था ਅੱਗੇ ਗਰਮੀਆਂ 'ਚ ਤਾਂ ਵਧੇਗਾ ਹੋਰ मैं तो कहता हूँ गर्मियों में तो इंसान ही मर जाए ऐसे सीन हो रहा है और अभी ये पेट्रोल इतना ज़्यादा महंगा इन्होंने कर दिया पता नहीं किस वजह से वो कह रहे हैं 500 रुपया कुछ जाना है 322 रुपये निकालना इतना मुश्किल है और ये जो कंपटीशन लगा हुआ है ना कंपटीशन से कुछ नहीं होता अगर मैं भी आ जाऊँगा ना तो मैं प्राइम मिनिस्टर बन जाऊँगा तो मैंने भी अपना ही फ़ायदा सोचना है लेकिन ये नवाज शरीफ ने बहुत कुछ किया है हाथों में मैं आपको गिनवाना शुरू करूँगा हाथों की उंगलियाँ ख़त्म हो जाएंगी काम ख़त्म नहीं होंगे ਇਹ ਹੁਣ ਤੱਕ उसको ਤੇ सलूट ਤੁਸੀਂ है। ਸਿਰਫ ਗੁਲਾਮੇ ਹੀ ਦੇ ਰਹੇ ਸੀ हुकूमत ਨੂੰ गुलामे की बात नहीं है जो बात सच है वो मुंह में बोलूँगा अगर नवाज शरीफ करे तो ਅੱਛਾ उसका ਨਵਾਜ਼ गलत ही ਸ਼ਰੀਫ कहूँगा। ਔਰ ਸ਼ਬਾਜ਼ ਸ਼ਰੀਫ ਦੀ हुकूमत 'ਚ ਕੀ ਫਰਕ ਹੈ ਨਜ਼ਰ ਆਇਆ ਤੁਹਾਨੂੰ ये उसके दौर में ना थोड़ी बहुत महंगाई कम थी लेकिन जो इसका जब भाई आया है ना तो इससे थोड़ा कम हो चुका है जैसा कि बसें वगैरह और अभी ये टाइटैनिक टाइप कुछ बन रहा है हमारे उधर नहर के अंदर अच्छा। वो चीज़ें की इलेक्ट्रिक बसें चलाई हैं उसने मेट्रो वगैरह कर दी है बहुत कुछ है GT रोड बना दी है तो और कुछ है हुकूमत कार्ड बनाया है ਅੱਛਾ उसके ਮਰੀਮ ਨਵਾਜ਼ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ मैं तो कहता हूँ उसको सलूट है जो कहती है वो करके दिखाती है बात तो जोगी नहीं है खाली लेकिन नवाज शरीफ ने कोड वगैरह दिए मरीम नवाज ने कोड दिया उन्हें उसके पैसे आए हैं और हम रिसीव भी करके आए हैं उसके पैसे उन्हें राशन भी बांटा है इस वाली रमज़ान के थ्रू वो भी हमें मिला है तो जहाँ पे उनकी अच्छाइयाँ वहाँ पे थोड़ी बहुत कमियाँ हैं लेकिन हर एक इंसान तो अच्छा होता नहीं है उसमें थोड़ी बहुत कमी तो होती है लेकिन बस यही सारी बात है ਤੁਸੀਂ ਅੱਛਾ ਜਿੰਦੇ ਸਪੋਰਟਰ ਤੁਸੀਂ ਉਹਦੇ ਤੇ ਥੋੜੀ ਜਿਹੀ मैं ਕਮੀ तो ਮਾਫ नवाज ਹੈ शरीफ मैं तो दाँत के से हूँ ਉਹਨਾਂ ਦੀ ਕਮੀ ਮਾਫ ਹੈ ਤੁਹਾਡੇ नहीं ਮੁਖਾਲਫ नहीं ਦੀ नहीं नहीं कमी की बात नहीं है कमी माफ किसी को हमने करी नहीं है जो बात है वो हम मुंह पे बोलेंगे ये नहीं कि हम उसके सपोर्टर हैं तो हम उसकी अच्छाइयाँ करेंगे जहाँ पे ਅੱਛਾ बुराइयाँ हुकूमत ਦੇ ਮੂੰਹ ਤੇ ਬੋਲੋ ਗਲਤ ਕੀ ਹੋ ਰਿਹਾ ਹੈ यार गलत ये है कि बस महंगाई आपने जो बस बहुत ज़्यादा कर दी है ना इसको थोड़ा कम करें पेट्रोल वगैरह फैसिलिटीज़ तो आप दे रहे हैं लेकिन पेट्रोल आपने बहुत ज़्यादा कर दिया है अभी मैं उधर से आया हूँ ये सौदा वाटर पार्क से आगे IBL सोसाइटी से तो मेरा 500 रुपया खाली आने जाने का पेट्रोल लग गया पहले मैं आता था 200 रुपये में तो मैं ज़रा खुश होता और हम खुद को अभी कमा नहीं रहे घर वालों से लेने हैं तो घर वाले कहते हैं कि भाई ये तो इतना वारागर्दी क्यों कर रहा है हमने कहा हम कर नहीं रहे महंगाई ज़्यादा हो गई है ਚਲੋ ਠੀਕ ਹੋ ਗਏ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਸਰ ਕੀ ਕਰ ਰਹੇ ਹੋ ਕੁਛ ਨਹੀਂ ਸਰ ਬਾਈਕ ਚਲਾ ਬਾਈਕਿਆ ਚਲਾਉਂਦੇ ਹੋ ਅੱਛਾ ਪੈਟਰੋਲ ਮਹਿੰਗਾ ਹੋ ਗਿਆ ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਆਇਆ ਕਾਫੀ ਜ਼ਿਆਦਾ ਫਰਕ ਪਿਆ
ਸਵਾਰੀ ਘਟ ਗਈ ਅੱਗੇ ਸਾਰੀ ਨਾਲ ਗੱਲ ਸਵਾਰੀ ਵੀ ਘਟ ਗਈ ਏ, ਉਤੋਂ ਕੰਪਨੀ ਵਾਲੇ ਪੈਸੇ ਉਹੀ ਦਿੰਦੇ ਨੇ ਤੇ ਉਸ ਹਿਸਾਬ ਨਾਲ ਹੀ ਦਿੰਦੇ ਨੇ, ਪੁਰਾਣੇ ਰੇਟ ਦੇ ਨਾਲ ਹੀ। ਤੇ ਪੈਟਰੋਲ ਵੱਧ ਗਿਆ ਤੇ ਸਾਡੇ ਤੋਂ ਪੂਰਾ ਨਹੀਂ ਹੁੰਦਾ। ਅੱਛਾ, ਵੈਸੇ ਆਮ ਆਵਾਮ ਦਾ ਇਹ ਗਿਲਾ ਕਰ ਰਹੀ ਹੁੰਦੀ ਕਿ ਬਾਈਕਿਆ ਜਾਂ ਇਸ ਤਰ੍ਹਾਂ ਦੀ ਜਿਹੜੀ ਸਰਵਿਸਿਜ਼ ਨੇ ਉਹਨਾਂ ਦੇ ਵੀ ਰੇਟ ਵਧੇ ਨੇ ਇਹਨਾਂ ਦਿਨਾਂ 'ਚ। ਨਹੀਂ, ਕੋਈ ਨਹੀਂ ਵਧੇ, ਉਹੀ ਰੇਟ ਹੈਗੇ ਨੇ, ਰੇਟ ਉਹੀ ਹੈਗੇ ਨੇ। ਅਗਰ ਉਹਨਾਂ ਕੋਲੋਂ ਜ਼ਿਆਦਾ ਮੰਗਨੇ ਆ, ਉਹ ਕਹਿੰਦੇ ਨੇ ਜੋ ਕੰਪਨੀ ਦੇ ਰਹੀ ਆ ਅਸੀਂ ਤੁਹਾਨੂੰ ਉਹੀ ਦੇਵਾਂਗੇ। ਉਹਦੇ ਵਿੱਚ ਦੱਸੋ ਅਸੀਂ ਕੀ ਕਰੀਏ, ਕਿਵੇਂ ਗੁਜ਼ਾਰਾ ਕਰੀਏ? ਮੁਸ਼ਕਲ ਹੋ ਗਿਆ ਹੈਗਾ। ਕਾਫੀ ਪੈਟਰੋਲ ਬਹੁਤ ਵਧਣ ਨਾਲ। ਮੁਸ਼ਕਲ ਹੋ ਗਿਆ। ਹਕੂਮਤ ਨੂੰ ਚਾਹੀਦਾ ਹੈ ਪੈਟਰੋਲ ਸਸਤਾ ਕਰਨ ਤੇ ਸਾਨੂੰ ਵੀ ਕੋਈ ਰਿਲੀਫ ਮਿਲੇ। ਠੀਕ ਹੈ, ਕੋਈ ਹਾਲਾਤ ਵਿੱਚ ਚਲੋ। ਅੱਛਾ, ਇਹ ਪੈਟਰੋਲ ਮਹਿੰਗਾ ਹੋਣ ਤੋਂ ਪਹਿਲੇ ਇਹ ਕੰਮ ਅੱਛਾ ਚੱਲ ਰਿਹਾ ਸੀ ਤੁਹਾਡਾ? ਹਾਂਜੀ, ਸ਼ੁਕਰ ਅਲਹਮਦੁਲਿਲਾ, ਠੀਕ ਠਾਕ। बहस नहीं सी ना होती सवारी का बहस नहीं सी होती। ਤੁਸੀਂ ਵੀ ਬਾਈਕਿਆ ਦਾ ਹੀ ਕਰਦੇ मैं ਹੋ? नहीं, मैं चिंची रक्षा है मेरे पास। ਠੀਕ ਹੈ। ठीक है, 80 से 10 रुपए ਨਹੀਂ, ਤੁਸੀਂ ਵੀ ਆਨਲਾਈਨ ਕੰਮ ਕਰਦੇ ਹੋ ਜਾਂ ਸਵਾਰੀਆਂ ਲੈ? लोकल सवारी टोल। ठीक है। मेरी बात सुने, पहले 200 तो 65 रुपए पेट्रोल से 62 रुपए। ठीक है, जो किराया पहले चल रहा था ना, अब देख लो कि 60 रुपए पेट्रोल बढ़ा है। ਠੀਕ ਹੈ। 60 बढ़ा है, हमने 10 रुपए किराया बढ़ाया, लेकिन वो सवारी 10 रुपए भी हमें नहीं देती। ਠੀਕ ਹੈ। 60 रुपए पेट्रोल बढ़ा है, हमने 10 रुपए किराया बढ़ाया है, लेकिन वो 10 रुपए सवारी हमें नहीं देती। वो कहती हमारा क्या कसूर है? हमें ये बताएं कि पंप हमारे बाप का है। ठीक है, हमने जैसे रेट में पेट्रोल पवाना है, ठीक है, अगर पेट्रोल पवाने हम 350 में या 325 में पवाते हैं, ठीक है, उस 1 लीटर में हम कैश करते हैं 600 रुपया। ਠੀਕ ਹੈ। ठीक है, अगर सवारी हमें 10 रुपये फालतू ना देवे तो फिर कारोबार, यानी कि वो मज़ा नहीं है जो पहले सवारी बहस नहीं सी करती। यानी कि यहाँ से ਨਹੀਂ, स्टेशन ਤੁਹਾਡੇ ਚਲਾਨ ਵਗੈਰਾ ਵੀ ਅੱਜਕੱਲ ਹੋ ਰਹੇ ਨੇ? 21-200 रुपये का चलान होता है, 2000 रुपये से कम चलान होता ही नहीं है। ठीक है, अगर आगे से छुड़वाने जाओ तो चलान को 100 रुपये ਤੁਹਾਡੇ बोले। ਹੁਣ ਤੱਕ ਕਿੰਨੇ ਚਲਾਨ ਹੋਏ ਨੇ ਇਹਨਾਂ ਦੇ ਨਾਲ? तुम अंदाजा करो, जून तो यानी कि 2000 इशू किया शुरू है, है। कम से कम 10-11 चलान मैंने करवा लिए। ਅੱਛਾ। एक होवे कि ओवरलोड की होवे या कोई नहीं, खड़े हैं जिस टाइम डील की थी अगे आके उन्होंने मोटरसाइकिल लगा लेना है। ਮਾਫ नहीं करते। माफ जब उन्होंने रोक लिया ना, फिर भावे पैर चलान पकड़ जाओ, पक्का। चाहे पैर पकड़ लो, चाहे जो मर्जी कर लो, आपके घर फोकी भी हुई है ना, उन्होंने कहना कि चलान आपका चलान है। चाहे मैं देखो, एक मैं मजदूर आदमी हूँ, मैं सुबह से लेकर शाम का 2000 रुपये कमाता हूँ, मैं से मर के 14-15 घंटे कारोबार करके ना, ये देखें, ये हमारे हाथ देखें, ये मजदूरों वाले हाथ हैं। ठीक है, 14-15 घंटे काम करके 1800-2000 रुपये हम कमाते हैं। अगर एक दिहाड़ी में चलान हो जाए तो बच्चे हम यतीम खाने भेज देते हैं।